ਖਬਰਾਂ ਦੀ ਸ਼ੁਰੂਆਤ ਕਰੀਏ ਭਾਰਤ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅ ਤੋਂ ਜਾਂ ਕਹਿ ਲਓ ਕਿ ਜੰਗ ਦੇ ਬਣੇ ਹਾਲਾਤਾਂ ਤੋਂ। ਸੀਜ਼ਫਾਇਰ ਦੇ ਬੜੇ ਚਰਚੇ ਹੋਏ ਸੀ। ਹਫ਼ਤੇ ਦੇ ਅਖੀਰ ਦੇ ਵਿੱਚ ਸੀਜ਼ਫਾਇਰ ਹੋ ਵੀ ਗਿਆ ਸੀ, ਲਾਗੂ ਵੀ ਹੋਇਆ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਹਾਲਾਤ ਆਮ ਵਰਗੇ ਹੋਣ ਦੀ ਲੋਕਾਂ ਨੇ ਉਮੀਦ ਪ੍ਰਗਟਾਈ। ਪਰ ਕਹਿੰਦੇ ਕਿ ਇਹ ਸਵਾਲ ਖੜਾ ਹੋ ਰਿਹਾ ਕਿ ਸੀਜ਼ਫਾਇਰ ਇੱਕ ਤਾਂ ਕਰਾਇਆ ਕਿਹਨੇ ਹੈ ਤੇ ਪਾਕਿਸਤਾਨ ਮੰਨ ਕਿਉਂ ਨਹੀਂ ਰਿਹਾ ਜੀ ਸੀਜ਼ਫਾਇਰ ਨੂੰ। ਬਿਲਕੁਲ ਪ੍ਰਵੀਨ ਜੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਸੀਜ਼ਫਾਇਰ ਦਾ ਐਲਾਨ ਹੋ ਗਿਆ, ਆਪਸ ਵਿੱਚ ਸਹਿਮਤੀਆਂ ਹੋ ਗਈਆਂ ਕਿ ਆਪਾਂ ਬਾਰਡਰ ਤੋਂ ਫੋਰਸਾਂ ਘਟਾ ਲਈਏ ਜਾਂ ਇੱਕ ਦੂਏ ਦੀ ਕੋਈ ਉਲੰਘਣਾ ਨਹੀਂ ਕਰੂਗਾ, ਇੱਕ ਦੂਏ ਦੇ ਖੇਤਰ 'ਚ ਨਹੀਂ ਕੋਈ ਦਖਲ ਦਊਗਾ। ਕੁਝ ਗੱਲਾਂ ਤੇ ਸਹਿਮਤੀ ਹੋ ਗਈ ਔਰ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਵੀ ਕਰਤਾ। ਪਰ ਤਾਂ ਵੀ ਸੋ ਕਾਲਡ ਜਿਹੜੀ ਉਹ ਧਿਰ ਸੀ ਜਿਹੜੀ ਇਸ ਗੱਲ ਦੇ ਲਈ ਪੂਰੀ ਪੱਬਾਂ ਭਾਰ ਸੀ ਕਿ ਬਸ ਮਲੀਆ ਮੇਟ ਕਰਨਾ ਹੈ, ਮਕਾਉਣਾ ਹੈ, ਜੰਗ ਲਾ ਦੋ, ਹੈ ਨਾ, ਉਹਦੇ ਉਹ ਚਾਅ ਮਲਾਰ ਜੇ ਕਿੱਥੇ ਗਏ, ਉਹ ਆਏ ਨਹੀਂ ਕਿਤੇ ਢੋਲ ਧਮਾਕਾ ਕਰਨ। ਇਸ ਨੂੰ ਲੈ ਕੇ ਹੈਰਾਨੀ ਵਾਲੀ ਪ੍ਰਕਿਰਿਆ। ਅਸਲ ਦੇ ਵਿੱਚ ਇਸ ਨੂੰ ਤੁਹਾਨੂੰ ਵੱਖ-ਵੱਖ ਪ੍ਰਕਿਰਿਆਵਾਂ 'ਚ ਸਮਝਣਾ ਪੈਣਾ। ਪ੍ਰਵੀਨ ਜੀ, ਜਦੋਂ ਜੰਗ ਦੀ ਸ਼ੁਰੂਆਤ ਹੁੰਦੀ ਆ, ਖਾਸ ਕਰਕੇ ਜਦੋਂ ਭਾਰਤੀ ਫੌਜ ਏਅਰ ਸਟ੍ਰਾਈਕ ਕਰਕੇ ਕਾਰਵਾਈ ਪਾ ਕੇ ਵਾਪਸ ਪਰਤ ਆਉਂਦੀ ਆ, ਉਸ ਤੋਂ ਬਾਅਦ ਉਧਰੋਂ ਗੋਲੀਬਾਰੀ, ਉਧਰੋਂ ਡਰੋਨ, ਉਧਰੋਂ ਰਾਕਟ, ਇਹ ਸਾਰੇ ਦਾਗੇ ਜਾਂਦੇ ਨੇ ਤੇ ਜਵਾਬੀ ਕਾਰਵਾਈ 'ਚ ਸਾਡੇ ਵਾਲੇ ਉਹਨਾਂ ਨਾਲੋਂ ਵੱਧ ਕੇ ਕੰਮ ਕਰਦੇ ਨੇ ਤੇ ਉਹਨਾਂ ਦੇ ਕਈ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ, ਉਹਨਾਂ ਦੇ ਜਹਾਜ਼ ਡੇਗਣ ਦਾ, ਉਹਨਾਂ ਦੇ ਉੱਥੇ ਜਾ ਕੇ ਮਤਲਬ ਕਿ ਹੈ ਨਾ ਅਟੈਕ ਕਰਨ ਦਾ, ਉਹ ਸਾਰੀ ਪ੍ਰਕਿਰਿਆ ਤੇ ਉਹਨਾਂ ਦੇ ਹਮਲਿਆਂ ਨੂੰ ਖਾਰਜ ਕਰਨ ਦੇ ਵਿੱਚ ਸਾਡੀ ਫੌਜ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਜੀ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਭ ਤੋਂ ਪਹਿਲਾਂ ਤਾਂ ਜਿਹਦਾ ਪਰਦਾ ਪਾਸ਼ ਹੋਇਆ ਉਹ ਸੀ ਸਾਡਾ ਸੋ ਕਾਲਡ ਰਾਸ਼ਟਰੀ ਮੀਡੀਆ, ਜਿਸ ਨੇ ਇੰਜ ਬਿਆਨੀਆ ਕੀਤਾ ਕਿ ਜਿਵੇਂ ਦੋ ਮੁਲਕਾਂ ਦੇ ਵਿਚਾਲੇ ਕ੍ਰਿਕਟ ਮੈਚ ਹੋਣਾ ਹੋਵੇ। ਉਹ ਜੰਗ ਤੇ ਕ੍ਰਿਕਟ ਮੈਚ 'ਚ ਫਰਕ ਹੀ ਨਹੀਂ ਦਿਖਾ ਸਕੇ। ਉਹ ਇੰਜ ਦੀ ਪੱਤਰਕਾਰੀ ਕਰ ਰਹੇ ਸੀ ਕਿ ਬਸ ਹੁਣ ਜਾ ਕੇ ਚੌਕਾ ਮਾਰਨਾ, ਹੁਣ ਛੱਕਾ ਮਾਰਨਾ, ਹੁਣ ਇਧਰੋਂ ਵਿਕਟ ਕੱਢ ਦੇਣੀ ਹੈ, ਇੱਥੇ ਕੈਚ ਲੈ ਲੈਣਾ, ਹੈ ਨਾ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਫੀਲਡਿੰਗ ਸਜਾਈ ਕਿ ਉਹਨਾਂ ਨੂੰ ਲੱਗਿਆ ਕਿ ਬਸ ਆ ਲਓ ਲਾਹੌਰ ਜਿੱਤ ਲਿਆ, ਹੈ ਨਾ, ਆ ਜੀ ਹੁਣ ਰਾਵਲਪਿੰਡੀ ਤੇ ਕਬਜ਼ਾ ਹੋ ਗਿਆ, ਆ ਜੀ ਕਰਾਚੀ ਤੱਕ ਪਹੁੰਚ ਗਏ। ਉਹਨਾਂ ਨੇ ਇੰਜ ਬਿਆਨੀਆ ਕੀਤਾ ਕਿ ਜਿਵੇਂ ਸਾਡੀ ਫੌਜ ਦਾਖਲ ਹੋ ਗਈ ਤੇ ਅਸੀਂ ਕਬਜ਼ੇ ਕਰਦੇ ਜਾਂਦੇ ਹਾਂ। ਤੇ ਇਹ ਸਾਰੀਆਂ ਜਦੋਂ ਤੁਸੀਂ ਅਜਿਹੀ ਭੜਕਾਹਟ ਵਾਲੀ ਪੱਤਰਕਾਰੀ ਕਰਦੇ ਹੋ ਵੀ ਜੰਗ 'ਚ, ਹੈ ਨਾ, ਤੇ ਉਹ ਬਿਆਨੀਆਂ ਇੰਜ ਕਰਦੇ ਹੋ ਕਿ ਜਿਵੇਂ ਅਸੀਂ ਸੁਪੜਾ ਸਾਫ਼ ਕਰਦੇ ਜਾ ਰਹੇ ਹਾਂ ਸਾਰਾ ਕੁਝ, ਤੇ ਉਹ ਤੋਂ ਬਾਅਦ ਫਿਰ ਲੋਕ ਜਾਂ ਉਹ ਧਿਰਾਂ ਜਿਹੜੀਆਂ ਪਹਿਲਾਂ ਹੀ ਜੰਗ ਦੀ ਹਾਮੀ ਭਰਦੀਆਂ ਸੀ, ਉਹ ਉਮੀਦ ਕਰਨ ਲੱਗ ਜਾਂਦੀਆਂ ਨੇ ਕਿ ਲੈ ਵੀ ਹੁਣ ਤਾਂ ਕਬਜ਼ੇ ਵਾਲੇ ਦ੍ਰਿਸ਼ ਦਿਖਣਗੇ, ਉੱਥੇ ਤਿਰੰਗਾ ਲਹਿਰਾਇਆ ਜਾਊਗਾ, ਉੱਥੇ ਇਹ ਹੋਊਗਾ। ਪਰ ਹਕੀਕਤ 'ਚ ਅਜਿਹਾ ਕੁਝ ਨਹੀਂ ਸੀ, ਕਿਉਂਕਿ ਹੁਣ ਤਾਂ ਰਾਤ ਨੂੰ ਲੜਾਈਆਂ ਲੜੀਆਂ ਗਈਆਂ, 2-2 4-4 ਘੰਟੇ ਇੱਕ ਦੂਜੇ ਤੇ ਵਾਰ ਹੁੰਦੇ ਸੀ, ਹਵਾ 'ਚ ਵਾਰ ਹੁੰਦੇ ਸੀ, ਟੈਕਨੀਕ ਨਾਲ ਵਾਰ ਹੁੰਦੇ ਸੀ, ਡਰੋਨ ਜਾ ਰਹੇ ਸੀ, ਡਰੋਨ ਆ ਰਹੇ ਸੀ, ਰਾਕਟ ਜਾ ਰਹੇ ਸੀ, ਰਾਕਟ ਆ ਰਹੇ ਸੀ, ਹੈ ਨਾ, ਮਿਜ਼ਾਈਲਾਂ ਦਾਗ ਰਹੇ ਸੀ, ਮਿਜ਼ਾਈਲਾਂ ਦਾਗ ਰਹੇ ਸੀ। ਫਰਕ ਇਹ ਹੈ ਕਿ ਸਾਡੀ ਧਿਰ ਨੇ ਇੱਧਰੋਂ ਕਾਮਯਾਬੀ ਕੀਤੀ ਕਿ ਉਹਨਾਂ ਦੇ ਵਾਰ ਹੋਣ ਨਹੀਂ ਦਿੱਤੇ, ਉਹਨੂੰ ਨਸ਼ਟ ਕਰਦੇ, ਸਾਡੇ ਵਾਲੇ ਉੱਧਰ ਹੁੰਦੇ ਰਹੇ। ਪਰ ਜਿਹੜਾ ਇਹ ਬਿਆਨੀਆ ਸੀ ਉਹ ਟੁੱਟ ਗਿਆ। ਇੱਕ ਤਾਂ ਇਹਨੇ ਝਟਕਾ ਦਿੱਤਾ, ਦੂਸਰਾ ਇੰਟਰਨੈਸ਼ਨਲ ਮੀਡੀਆ ਨੇ ਜੋ ਸਾਹਮਣੇ ਲਿਆਂਦਾ ਉਸ ਨੇ ਬਹੁਤ ਸਵਾਲ ਖੜੇ ਕੀਤੇ। ਤੇ ਉਧਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਅਗਲਿਆਂ ਕੋਲ ਗਵਾਉਣ ਲਈ ਕੁਝ ਨਹੀਂ ਸੀ ਜੀ ਜੀ, ਤੇ ਅਸੀਂ ਤਾਂ ਵਿਸ਼ਵ ਤਾਕਤ ਬਣਨ ਲਈ ਚੜਾਈ ਚੜ ਰਹੇ ਸੀ। ਸਾਡੀ ਗੱਡੀ ਪਿੱਛੇ ਨੂੰ ਕਿੰਨੀ ਆਈ ਜੀ, ਉਸ ਸਿਖਰ ਤੇ ਜਾ ਕੇ ਕਿਹਨੇ ਗੇਅਰ ਨਿਊਟਰਲ ਕਰਤਾ, ਜੋ ਤੁਹਾਡੀ ਗੱਡੀ ਪਿੱਛੇ ਨੂੰ ਰੁੜੀ ਜੀ। ਕਿਉਂ ਨਹੀਂ ਤੁਸੀਂ ਉਹ ਦ੍ਰਿਸ਼ ਜਿਹਦੇ ਲਈ ਤੁਸੀਂ ਦਮਕੀਆਂ ਮਾਰਦੇ ਸੀ, ਕਿਉਂ ਨਹੀਂ ਉਹ ਤੁਹਾਡੇ ਘੜੇ ਜਾ ਸਕੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਤਾਂ ਉਹ ਜਿਹੜਾ ਪਰਿਵਾਰ ਆਪਣੀ ਜਾਨ ਗਵਾ ਕੇ ਆਇਆ, ਜਿਹਨੇ ਉਸ ਬੱਚੀ ਨੇ ਜਿਹਦਾ ਜਨਾਬਿਆ ਹੋਇਆ ਸੀ, ਉਹਨੇ ਆਪਣਾ ਘਰ ਵਾਲਾ ਖੋਇਆ, ਉਹਨੂੰ ਇਹਨਾਂ ਦੇ ਅੰਨੇ ਭਗਤਾਂ ਨੇ ਜਿਵੇਂ ਟਰੋਲ ਕੀਤਾ ਜੀ। ਬਿਲਕੁਲ ਬਿਲਕੁਲ ਉਹੀ ਟੀਮਾਂ ਸਾਡੇ ਵਿਦੇਸ਼ ਸਕੱਤਰ ਨੂੰ ਪੈ ਨਿਕਲੀਆਂ, ਉਹਦੇ ਬਾਰੇ, ਉਹਦੀ ਬੱਚੀ ਬਾਰੇ, ਜਿਹੋ ਜਿਹਾ ਧੀਆਂ ਬਾਰੇ, ਹੈ ਨਾ, ਉਹ ਸਾਰਾ ਕੁਛ ਕੀਤਾ। ਉਹ ਸਿਰਾ ਸੀ। ਮਤਲਬ ਇਹ ਸਾਡਾ ਰਾਸ਼ਟਰ ਭਗਤੀ ਹੈ, ਇਹ ਸਾਡੀ ਮੁਲਕ ਪ੍ਰਤੀ ਭਗਤੀ ਹੈ। ਫਿਰ ਇਹ ਸਭ ਦੇ ਦਰਮਿਆਨ ਜਿਸ ਦਿਨ ਤੱਕ ਮਾਹੌਲ ਲੜਾਈ ਵਾਲਾ ਸੀ, ਜਿਸ ਦਿਨ ਤੱਕ ਜੰਗ ਵਾਲੀ ਸਥਿਤੀ ਸੀ, ਸਾਰੀਆਂ ਭਾਰਤੀਆਂ ਰਾਜਨੀਤਿਕ ਧਿਰਾਂ ਨੇ, ਸਾਰੇ ਸੂਬਿਆਂ ਨੇ, ਸਾਰੇ ਆਵਾਮ ਨੇ, ਸਾਰੇ ਤਰ੍ਹਾਂ ਦੇ ਪੱਤਰਕਾਰਾਂ ਨੇ ਸਮੁੱਚੇ ਰੂਪ ਚ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਂ।
ਫੌਜ ਦੇ ਨਾਲ ਖੜੇ ਆ। ਸਰਕਾਰ ਜਿਹੜਾ ਐਕਸ਼ਨ ਲੈਣਾ ਚਾਹੁੰਦੀ ਹੈ, ਚਾਹੇ ਕਮਜ਼ੋਰ ਹੈ ਸਰਕਾਰ, ਚਾਹੇ ਡਰਪੋਕ ਹੈ, ਚਾਹੇ ਸਰਕਾਰ ਦੀ ਨੀਤੀ ਗਲਤ ਹੋ ਗਈ, ਚਾਹੇ ਕੂਟਨੀਤੀ ਫੇਲ ਹੋ ਗਈ, ਅਸੀਂ ਸਰਕਾਰ ਦੇ ਨਾਲ ਆ। ਪਰ ਜਦੋਂ ਤੁਸੀਂ ਕਹਿੰਦੇ ਹੋ ਸੀਜ਼ ਫਾਇਰ ਹੋ ਗਿਆ, ਐਲਾਨ ਹੋ ਗਿਆ, ਸਾਰਾ ਕੁਝ ਰੁਕ ਗਿਆ, ਤੇ ਹੁਣ ਇਹ ਤੋਂ ਬਾਅਦ ਸਰਕਾਰ ਨੂੰ ਸਵਾਲ ਤਾਂ ਹੋਣਗੇ ਨਾ। ਫਿਰ ਸਵਾਲ ਤਾਂ ਸਭ ਤੋਂ ਵੱਡਾ ਅਜੇ ਵੀ ਉਹੀ ਖੜਾ ਹਾਂਜੀ ਕਿ ਵੀ ਉਹ ਤੁਹਾਡੀ ਹੱਦ ਚ ਆਏ ਕਿਵੇਂ, ਕਾਰਵਾਈ ਪਾ ਕੇ ਗਏ ਕਿਵੇਂ, ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ, ਸੂਬੇ ਦੀ ਜ਼ਿੰਮੇਵਾਰੀ ਕਿਹਦੀ ਹੈ, ਲੋਕਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ। ਤੁਹਾਡੇ ਕੋਲ ਇਨਪੁਟ ਸੀ, ਤੁਸੀਂ ਆਪਣਾ ਦੌਰਾ ਰੱਦ ਕੀਤਾ ਤਾਂ ਲੋਕਾਂ ਨੂੰ ਕਿਉਂ ਨਹੀਂ ਉੱਥੋਂ ਪਰੇ ਹਟਾਇਆ? ਇਹ ਸਾਰੇ ਸਵਾਲ ਖੜੇ ਸੀ। ਫਿਰ ਇਹ ਸਾਰੀ ਜੰਗ ਦੇ ਦਰਮਿਆਨ ਤੁਹਾਨੂੰ ਬਿਹਾਰ ਜਾਣਾ ਚੇਤੇ ਰਿਹਾ, ਤੁਹਾਨੂੰ ਸਰਬਦਲ ਦੀ ਬੈਠਕ 'ਚ ਜਾਣਾ ਇੱਕ ਵਾਰ ਵੀ ਚੇਤੇ ਨਹੀਂ ਹੈ। 2 ਵਾਰ ਸਰਬਦਲ ਦੀ ਬੈਠਕ ਹੋਈ, ਪ੍ਰਧਾਨ ਮੰਤਰੀ 2 ਬੈਠਕਾਂ 'ਚੋਂ ਗਾਇਬ ਨੇ। ਠੀਕ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤਿੰਨੋਂ ਫੌਜ ਦੇ ਮੁਖੀਆਂ ਨਾਲ ਬੈਠਕ ਕੀਤੀ, ਇਕੱਲਿਆਂ ਨਾਲ ਬੈਠਕ ਕੀਤੀ, ਅਜੀਤ ਡੋਵਾਲ ਨਾਲ ਕਈ ਵਾਰ ਕੀਤੀ, ਆਪਣੇ ਕੈਬਨਿਟ ਨਾਲ ਕੀਤੀ। ਪਰ ਉਸ ਵਾਰ ਜਦੋਂ ਵਿਦੇਸ਼ ਤੋਂ ਪਰਤੇ ਸੀ, ਜਦੋਂ ਦੇਸ਼ ਜੰਗ ਦੇ ਮੂੰਹ 'ਚ ਧੱਕਿਆ ਜਾ ਰਿਹਾ ਸੀ, ਜੀ ਉਸ ਸਮੇਂ ਤੁਸੀਂ ਬਿਹਾਰ ਦੀ ਸਟੇਜ ਚੁਣੀ, ਰਾਸ਼ਟਰ ਦੇ ਨਾਮ ਸੰਦੇਸ਼ ਨਹੀਂ ਚੁਣਿਆ। ਤੇ ਇਹ ਸਭ ਦੇ ਦਰਮਿਆਨ ਜੀ ਇੱਕ ਮੁਲਕ ਦਾ ਰਾਸ਼ਟਰਪਤੀ ਕਹਿੰਦਾ ਕਿ ਮੈਂ ਕਰਾਈ ਹੈ ਸੀਜ਼ ਫਾਇਰ। ਲੜਾਈ ਤੁਹਾਡੀ ਆਮੋ ਸਾਹਮਣੇ ਦੀ ਹੈ, ਐਲਾਨ ਤੀਜਾ ਕਰ ਰਿਹਾ, ਤੇ ਐਲਾਨ ਤਾਂ ਤੁਸੀਂ ਕਰਨਾ ਸੀ। ਇਹ ਸਾਰੀ ਜਿਹੜੀ ਸਥਿਤੀ ਬਣੀ, ਉਹਦੇ ਵਿੱਚ ਇਹਨਾਂ ਲਈ ਮੁਸ਼ਕਲ ਹੋ ਗਈ। ਫਿਰ ਜਵਾਬ ਦੇਣਾ ਮੁਸ਼ਕਲ ਹੋ ਗਿਆ। ਪ੍ਰਵੀਨ ਜੀ, ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਨਰਿੰਦਰ ਮੋਦੀ ਹੋਰੀ ਸ਼ਾਇਦ ਉਹ ਆਪ ਕੀ ਅਦਾਲਤ ਪ੍ਰੋਗਰਾਮ 'ਚ ਬੈਠੇ ਨੇ। ਠੀਕ ਹੈ ਜੀ। ਤੇ ਉੱਥੇ ਬੈਠ ਕੇ ਉਹ ਕਹਿ ਰਹੇ ਨੇ, ਪੁਰਾਣੀ ਵੀਡੀਓ ਹੈ, ਮੈਂ ਕਿਹਾ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਮੁੰਬਈ ਦਾ ਅਟੈਕ ਸੀ, ਕਹਿੰਦੇ ਵੀ ਜਾਣਾ ਤੋਂ ਪਾਕਿस्तान की तरफ था, अमेरिका की तरफ क्यों गए? ਕਹਿ ਰਹੇ ਨੇ, ਬਿਲਕੁਲ ਜੀ। ਤੇ ਜਨਾਬ ਅੱਜ ਹੀ ਸਵਾਲ ਤੁਹਾਡੇ ਮੂਹਰੇ ਖੜਾ, ਤੁਸੀਂ ਅਮਰੀਕਾ ਕਿਉਂ ਗਏ? ਜੀ ਹੋਰ ਛੱਡੋ, ਸੁਸ਼ਮਾ ਸਵਰਾਜ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਉਹ ਵਿਰੋਧੀ ਧਿਰ ਦੇ ਵਿੱਚ ਸੀ, ਸੰਸਦ ਦੇ ਵਿੱਚ। ਉਹ ਸਰਕਾਰ ਨੂੰ ਸਵਾਲ ਕਰਦੀ ਆ ਕਿ ਤੁਸੀਂ ਦਲਾਲਾਂ ਨੂੰ ਵਿੱਚ ਕਿਉਂ ਪਾ ਰਹੇ ਹੋ, ਤੁਸੀਂ ਵਿਚੋਲੀਏ ਕਿਉਂ ਪਾ ਰਹੇ ਹੋ, ਇਹਨਾਂ ਦੀ ਲੋੜ ਨਹੀਂ। ਤੇ ਅੱਜ ਉਹ ਵੀਡੀਓ ਫਿਰ ਵਾਇਰਲ ਹੋ ਕੇ ਕਿਹਾ ਜਾ ਰਿਹਾ ਕਿ ਭਾਈ ਆਪਣੀ ਉਹ ਪਾਰਟੀ ਦੀ ਲੀਡਰ ਦੀ ਸੁਣ ਲਓ, ਸਾਡੀ ਨਹੀਂ ਸੁਣਨੀ ਜੀ। ਜੀ ਬਿਲਕੁਲ। ਤੇ ਇਹ ਸਭ ਦੇ ਦਰਮਿਆਨ ਨਰਿੰਦਰ ਮੋਦੀ ਸਾਹਮਣੇ ਆ ਕੇ ਕਹਿੰਦੇ ਨੇ ਕਿ ਖੂਨ ਤੇ ਪਾਣੀ ਇਕੱਠਾ ਨਹੀਂ ਬਹਿ ਸਕਦਾ। ਕੋਈ ਸ਼ੱਕ ਨਹੀਂ, ਸਾਡੇ ਜਵਾਨ, ਸਾਡੀ ਫੌਜ ਸਾਰਾ ਕੁਝ ਕਰਨ ਦੇ ਦਮ ਰੱਖਦੀ ਆ, ਪਰ ਉਹਨੇ ਜੋ ਕਾਰਵਾਈ ਕੀਤੀ ਆ ਉਹਦੇ ਲਈ ਉਹਨੂੰ ਸ਼ਾਬਾਸ਼ੀ ਆ। ਪਰ ਪਾਕਿਸਤਾਨ ਤੇ ਸਾਡੀ ਫੌਜ ਦਾ ਇਹੀ ਫਰਕ ਆ ਕਿ ਸਾਡੀ ਫੌਜ ਦਿਸ਼ਾ ਨਿਰਦੇਸ਼ ਤੇ ਚੱਲਦੀ ਆ, ਜਿਹੜੀ ਧਿਰ ਰਾਜ ਕਰ ਰਹੀ ਆ ਉਸ ਦੇ ਹੁਕਮਾਂ ਦੇ ਤਾਮੀਲ ਕਰਦੀ ਆ, ਉੱਥੇ ਆਪ ਮੁਹਾਰੇ ਆ ਸਾਰਾ ਕੁਝ। ਤਾਂ ਉਹਨਾਂ ਨੂੰ ਜਿੰਨੀ ਕਾਰਵਾਈ ਦਿੱਤੀ ਗਈ ਉਹਨਾਂ ਨੇ ਉਨੀ ਕੀਤੀ, ਜਿੰਨਾ ਬੋਲਣੇ ਕਿਹਾ ਗਿਆ ਉਹਨਾਂ ਬੋਲੇ। ਪ੍ਰੈਸ ਕਾਨਫਰੰਸਾਂ ਕਰ ਚੁੱਕੀ ਹੈ ਸਾਡੀ ਫੌਜ। ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜੀ ਉਹਨਾਂ ਦੇ 100 ਅੱਤਵਾਦੀ ਮਾਰਤੇ, 30 ਤੋਂ 40 ਅਸੀਂ ਉਹਨਾਂ ਦੇ ਫੌਜੀ ਮਾਰਤੇ, ਸਾਡੇ ਕੁਝ ਲੋਕ ਮਾਰੇ ਗਏ, ਅਸੀਂ ਉਹਨਾਂ ਦੇ ਕੁਝ ਜਹਾਜ਼ ਡੇਗ ਲਏ, ਤੇ ਸਾਡੇ 5 ਜਵਾਨ ਵੀ ਸ਼ਹੀਦ ਹੋਏ ਨੇ। ਜੀ ਮੈਂ ਪਹਿਲੇ ਦਿਨ ਇਹ ਗੱਲ ਕਰ ਰਿਹਾ ਸੀ ਕਿ ਤੁਸੀਂ 100 ਛੱਡੋ, 1000 ਮਾਰੋ ਚਾਹੇ ਉਹਨਾਂ ਦੇ, ਤੇ ਜਿਹੜੇ ਆਪਣੇ ਕੁਝ ਲੋਕ ਮਾਰੇ ਗਏ ਨੇ ਉਹ ਕਿੰਨੇ ਨੇ ਜਨਾਬ? ਕਿੰਨੇ ਨੇ? ਸਹੀ ਗੱਲ ਹੈ, ਬਿਲਕੁਲ ਸਹੀ। ਜਿਹੜੇ ਅਸੀਂ ਉਹਨਾਂ ਦੇ ਕੁਝ ਜਹਾਜ਼ ਡੇਗੇ ਨੇ ਉਹ ਕਿੰਨੇ ਨੇ ਜਨਾਬ? ਸਵਾਲ ਹੈ। ਫੌਜ ਨੂੰ ਕਿਹਨੇ ਰੋਕਿਆ ਇਹ ਦੱਸਣ ਤੋਂ? ਉਹਨਾਂ ਨੇ ਕਿਹਾ ਵੀ ਕਿ ਸਾਨੂੰ ਗਿਣਤੀ ਪਤਾ ਹੈ ਜਹਾਜ਼ਾਂ ਦੀ, ਪਰ ਅਸੀਂ ਦੱਸ ਨਹੀਂ ਸਕਦੇ। ਕੌਣ ਰੋਕ ਰਿਹਾ? ਉਹਨਾਂ ਨੂੰ ਸਵਾਲ ਹੈ ਕਿ ਕਿੰਨੇ ਲੋਕ ਉਧਰ ਮਾਰੇ ਤੇ ਕਿੰਨੇ? ਉਹ ਕਹਿੰਦੇ ਅਸੀਂ ਲਾਸ਼ਾਂ ਗਿਣ ਨਹੀਂ ਗਏ ਸੀ, ਅਸੀਂ ਕਾਰਵਾਈ ਕਰਨ ਗਏ ਹਾਂ। ਤੇ ਇਹ ਜਾਣਕਾਰੀ ਫਿਰ ਸਰਕਾਰ ਦੇ ਦਿੰਦੀ। ਫੌਜ ਨੂੰ ਤਾਂ ਆਪਣਾ ਐਕਸ਼ਨ ਕਰਨਾ ਸੀ, ਉਹਨੇ ਐਕਸ਼ਨ ਕੀਤਾ। ਉਹਨਾਂ ਨੂੰ ਤਾਂ ਜਿੱਥੇ ਜੋ ਟਾਰਗੇਟ ਦਿੱਤੇ ਉਹਨਾਂ ਨੇ ਉਹ ਟਾਰਗੇਟ ਟੁੰਬੇ। ਪਰ ਤੁਸੀਂ ਕੁਝ ਲੋਕ ਤੇ ਕੁਝ ਜਹਾਜ਼, ਅਗਲੇ ਰੀਲਾਂ ਬਣਾ, ਪਾਕਿਸਤਾਨ ਵਾਲੇ ਵੀਡੀਓ ਬਣਾ, ਹੈ ਨਾ, ਉਹ ਐਂ ਭੰਗੜੇ ਪਾ ਰਹੇ ਜਿਵੇਂ ਉਹਨਾਂ ਨੇ ਮੈਦਾਨ ਜਿੱਤ ਲਿਆ ਹੋਵੇ। ਮੈਂ ਪਹਿਲੇ ਦਿਨ ਹੀ ਕਹਿ ਰਿਹਾ ਸੀ ਕਿ ਉਹਨਾਂ ਕੋਲ ਗਵਾਉਣ ਲਈ ਕੁਝ ਨਹੀਂ। ਅਸੀਂ ਜਾਨੀ ਵੀ ਨੁਕਸਾਨ ਕਰਾਵਾਂਗੇ, ਮਾਲੀ ਵੀ ਨੁਕਸਾਨ ਕਰਾਵਾਂਗੇ। ਆਰਥਿਕ ਤੌਰ ਤੇ ਅਸੀਂ ਕਿੰਨੇ ਪਿੱਛੇ ਗਏ ਹਾਂ। ਉਹ ਆਪਣੇ ਭਾਈਚਾਰਿਆਂ ਚ ਆਮ ਚੱਲਦੀ ਹੈ ਨਾ ਗੱਲ ਕਿ ਬੰਦਾ ਰਫਲ ਲੈਣ ਗਿਆ ਤੇ ਦੁਕਾਨ ਵਾਲੇ ਨੂੰ ਪੁੱਛਦਾ ਕਿ ਬਈ ਕਿੰਨੀ ਮਾਰ ਕਰਦੀ ਆ। ਉਹ ਕਹਿੰਦਾ ਅੱਗੇ ਨੂੰ 1 ਕਿੱਲਾ, ਪਿੱਛੇ ਨੂੰ 4 ਕਿੱਲੇ। ਕਹਿੰਦਾ ਇਹਦਾ ਮਤਲਬ, ਕਹਿੰਦਾ ਵੀ 1 ਕਿੱਲੇ ਤੱਕ ਜਿੱਥੇ ਵੀ ਬੰਦਾ ਖੜਾ ਹੋਊਗਾ ਉਹਨੂੰ ਮਾਰ ਦੂਗੀ, ਇਹ ਇੰਨੀ ਮਾਰ ਹੈ ਇਹਦੀ। ਪਰ ਉਹ ਤੋਂ ਬਾਅਦ ਜਿਹੜੇ ਅਦਾਲਤਾਂ ਚ ਚੱਕਰਾਂ ਚ ਤੇਰੇ 4 ਕਿੱਲੇ ਪਿਛਲੇ ਵਿਕਣੇ, ਉਹਦਾ ਹਿਸਾਬ ਲਾ ਲਾ, ਇੰਨੀ ਮਾਰ ਪਿੱਛੇ ਨੂੰ ਕਰਦੀ ਆ। ਸੋ ਇਸ ਲਈ ਤੁਹਾਡੀ ਜਿੰਨੀਆਂ ਮਿਜ਼ਾਈਲਾਂ, ਜਿੰਨੇ ਰੌਕਟ ਦਾਗੇ, ਉਹਦੇ ਨਾਲ
ਤੁਸੀਂ ਕਿੰਨੇ ਕਿੱਲੇ ਆਪਣੇ, ਕਿੰਨੇ ਪੀੜ੍ਹੀਆਂ ਦੇ ਕਿੱਲੇ ਗਵਾ ਲਏ, ਕਿੰਨਾ ਆਪਣਾ ਪਿਛਾਂ ਨੂੰ ਆ ਗਏ ਸੀ, ਇਹਦਾ ਹਿਸਾਬ ਕਿਹਨੇ ਰੱਖਣਾ ਸੀ। ਜੀ ਸਹੀ। ਫਿਰ ਜੇ ਦੋ ਮੁਲਕਾਂ ਦਾ ਮਾਮਲਾ ਸੀ, ਫਿਰ ਤੀਜਾ ਵਿਚੋਲੀਆ ਵਿੱਚ ਕਿੱਥੋਂ ਆਇਆ? ਅਗਲਾ ਤਾਂ ਕਹਿੰਦਾ ਕਸ਼ਮੀਰ ਤੇ ਮੈਂ ਵਿਚੋਲਗੀ ਕਰੂੰਗਾ, ਉਹ ਕਹਿੰਦਾ ਮੈਂ। ਤੇ ਸੀਜ਼ ਫਾਇਰ ਦੇ ਬਾਵਜੂਦ ਵੀ ਕਾਰਵਾਈ ਹੋਈ ਜਾਂਦੀ ਹੈ, ਐਲਾਨ ਦੇ ਬਾਵਜੂਦ ਵੀ ਕਾਰਵਾਈ ਹੋ ਜਾਂਦੀ ਹੈ। ਤੇ ਜਿਹੜੀ ਖੁਸ਼ੀ ਹੋਣੀ ਚਾਹੀਦੀ ਸੀ ਤੁਹਾਨੂੰ ਇਸ ਜਿੱਤ ਦੀ, ਉਹ ਤੁਹਾਡੇ ਚਿਹਰੇ ਤੇ, ਤੁਹਾਡੇ ਬੋਲਾਂ ਤੇ ਨਹੀਂ ਦਿਖਦੀ। ਸੋ ਇਹ ਸਾਰੇ ਸਵਾਲ ਆ ਕੇ ਖੜੇ ਹੋ ਗਏ ਕਿ ਕਿੱਥੇ ਆ ਉਹ ਸਥਿਤੀ। ਸੋ ਇਸ ਲਈ ਜਿਨ੍ਹਾਂ ਨੇ ਵਿੱਚ ਵਿਚੋਲੇ ਪੈ ਕੇ ਭੂਮਿਕਾ ਨਿਭਾਈ, ਉਹਨਾਂ ਨੂੰ ਕੀ ਲੋੜ ਪਈ? ਅਗਲੇ ਤਾਂ ਚੀਨ ਨਾਲ ਆਪਣਾ ਟੈਰਿਫ ਵਾਲਾ ਮਸਲਾ ਵੀ ਹੱਲ ਕਰ ਗਏ, ਅਗਲੇ ਦਾ ਮਸਲਾ ਵੀ ਹੱਲ ਹੋ ਗਿਆ। ਤੁਸੀਂ ਕੀ ਖੱਟਿਆ ਹੈ? $1 ਬਿਲੀਅਨ ਦਾ ਪਾਕਿਸਤਾਨ ਨੂੰ ਲੋਨ ਮਿਲ ਗਿਆ, ਅਗਲਾ ਤਾਂ ਇਸ ਲੜਾਈ ਚੋਂ ਵੀ ਖੱਟ ਗਿਆ, ਤੁਹਾਨੂੰ ਕੀ ਮਿਲਿਆ? ਸੋ ਇਹ ਸਾਰੀਆਂ ਗੱਲਾਂ ਨੂੰ ਬਚਣਾ ਪੈਣਾ। ਤੇ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੂੰ ਟਰੋਲ ਕਰਨ ਹੀ ਰੱਖਿਆ ਸੀ, ਜਦੋਂ ਹੁਣ ਤੁਹਾਡੇ ਨੂੰ ਉਹ ਟਰੋਲ ਕਰਨ ਲੱਗੇ, ਤੁਹਾਨੂੰ ਪਤਾ ਨਾ, ਕਿਉਂਕਿ ਭੀੜ ਤੰਤਰ ਤਾਂ ਹੀ ਹੁੰਦਾ ਨਾ, ਇਹੀ ਹੁੰਦਾ। ਸਹੀ ਗੱਲ। ਸੋ ਉਹਦਾ ਕੋਈ ਪਤਾ ਥੋੜਾ ਕਿੱਧਰ ਨੂੰ ਬਾਹਰ ਮੁੜ ਜਵੇ। ਸੋ ਹੁਣ ਜਵਾਬਦੇਹੀ ਔਖੀ ਹੈ। ਸੋ ਇਸ ਲਈ ਇਹ ਸਥਿਤੀ ਦੇ ਵਿੱਚ ਅਜੇ ਵੀ, ਕੱਲ ਵੀ ਦਸੂਹਾ ਮਕੇਰੀਆਂ ਦੇ ਖੇਤਰ ਦੇ ਵਿੱਚ, ਹੈ ਨਾ, ਹੁਸ਼ਿਆਰਪੁਰ ਦੇ ਖੇਤਰ 'ਚ, ਪਠਾਨਕੋਟ ਅੰਮ੍ਰਿਤਸਰ ਦੇ ਖੇਤਰ 'ਚ ਡਰੋਨ ਆਏ ਵੀ, ਡਰੋਨ ਡਿੱਗੇ ਵੀ ਗਏ, ਗੋਲੀਬਾਰੀ ਅਜੇ ਵੀ ਕਸ਼ਮੀਰ ਘਾਟੀ 'ਚ ਹੋਈ ਜਾਂਦੀ ਆ। ਪਹਿਲੇ ਦਿਨ ਖਬਰਾਂ ਸੀ 15 ਤੋਂ 18, ਪਰ ਹੁਣ ਉਹ ਤੋਂ ਕਿਤੇ ਜ਼ਿਆਦਾ ਗਿਣਤੀ ਵੱਧ ਦੱਸੀ ਜਾ ਰਹੀ ਹੈ। ਸੋ ਮੈਂ ਪਹਿਲਾਂ ਹੀ ਪੁੱਛ ਰਿਹਾ ਸੀਗਾ ਕਿ ਭਾਈ ਇੰਨਾ ਤਾਂ ਦੱਸ ਦਿਓ ਕਿ ਜਿਹੜਾ ਮਿਸ਼ਨ ਸੰਦੂਰ ਚਲਾਇਆ ਹੈ ਨਾ, ਉਹਦੇ ਨਾਂ ਤੇ ਅਸੀਂ ਆਪਣੇ ਹੋਰ ਕਿੰਨੇ ਸੰਦੂਰ ਉਜਾੜਨੇ ਆ ਤੇ ਕਿੰਨੀਆਂ ਸੰਦੂਰ ਵਾਲੀਆਂ ਉਜਾੜ ਲੈਣੀਆਂ, ਤੇ ਅੱਜ ਉਹ ਸਵਾਲ ਖੜਾ। ਜੀ ਬਿਲਕੁਲ। ਸੋ ਇਹ ਸਵਾਲਾਂ ਦੇ ਜਵਾਬ ਹੁਣ ਦੇਣੇ ਪੈਣਗੇ। ਜਨਾਬ ਤੁਸੀਂ ਸਾਹਮਣੇ ਕਿਉਂ ਨਹੀਂ ਆਏ? ਅਜੇ ਵੀ ਉਵੇਂ ਸਾਹਮਣੇ ਨਹੀਂ ਆ ਰਹੇ। ਨਾ ਹਲੇ ਵੀ ਨਹੀਂ। ਸੋ ਇਸ ਲਈ ਤੁਸੀਂ ਕਿਉਂ ਨਹੀਂ ਸੈਸ਼ਨ ਬੁਲਾਉਂਦੇ ਹੁਣ ਇਹਦੇ ਤੇ? ਜੀ ਬਿਲਕੁਲ, ਬੁਲਾਓ, ਕਰੋ ਚਰਚਾ। ਉਹ ਤੋਂ ਭੱਜਦੇ ਕਿਉਂ? ਸੋ ਇਹ ਸਵਾਲ ਰਹਿਣਗੇ ਜਨਾਬ। ਜੀ